ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸ਼ਰਮਾ ਜੀ। ਆਮ ਆਦਮੀ ਪਾਰਟੀ ਦੇ ਵਿੱਚ 7 ਨਵੇਂ ਅਹੁਦੇਦਾਰ ਐਲਾਨੇ ਆ, ਜਿਨ੍ਹਾਂ ਦੇ ਵਿੱਚੋਂ 6 ਐਮਐਲਏ ਆ ਤੇ ਘੁਸਰ-ਮੁਸਰ ਸੋਸ਼ਲ ਮੀਡੀਆ ਤੇ ਇਹ ਹੋ ਰਹੀ ਸੀ ਵੀ ਕਹਿੰਦੇ ਵਲੰਟੀਅਰਾਂ ਨੂੰ ਥੋੜ੍ਹਿਆਂ ਨੂੰ ਪੁੱਛਿਆ ਗਿਆ, ਸਾਰਿਆਂ ਨੂੰ ਨਹੀਂ ਪੁੱਛਿਆ ਗਿਆ। ਕੀ ਵਾਕਈ ਕਿਸੇ ਨੂੰ ਪੁੱਛਿਆ ਜਾਂ ਫਿਰ ਇਹ ਉੱਧਰੋਂ ਹੀ ਚਿੱਠੀਆਂ ਹੋ ਗਈਆਂ ਰਿਲੀਜ਼? ਇਹ ਵਲੰਟੀਅਰਾਂ ਤੋਂ ਪੁੱਛਿਆ ਹੀ ਨਹੀਂ ਗਿਆ ਜੀ। ਜੀ, ਥੋੜਾ ਬਹੁਤ ਵੀ ਨਹੀਂ ਪੁੱਛਿਆ ਗਿਆ। ਜੀ। ਹੁਕਮ ਤਾਂ ਉੱਪਰੋਂ ਆਉਂਦੇ ਨੇ। ਹੂੰ, ਸੋ ਇਹਦੇ 4 ਪਹਿਲੂ ਨੇ ਪ੍ਰਵੀਨ ਜੀ ਇਸ ਖਬਰ ਦੇ। ਠੀਕ ਹੈ ਜੀ। ਪਹਿਲਾ ਪਹਿਲੂ ਇਹ ਹੂੰ, ਕਿ ਲੰਮੇ ਸਮੇਂ ਤੋਂ ਇਹ ਸੰਗਠਨ ਦੀ ਮੰਗ ਸੀ ਆਮ ਆਦਮੀ ਪਾਰਟੀ ਦੇ ਅੰਦਰ ਹੂੰ, ਕਿ ਭਾਈ ਜਿਹੜੇ ਪ੍ਰਧਾਨ ਸੀਗੇ ਉਹ ਮੁੱਖ ਮੰਤਰੀ ਬਣ ਗਏ ਤੇ ਬਾਕੀ ਢਾਂਚੇ ਦਾ ਪਤਾ ਹੀ ਨਹੀਂ ਕਿਸੇ ਨੂੰ। ਹੂੰ, ਸੋ ਇਸ ਲਈ ਬਕਾਇਦਾ ਤੌਰ ਤੇ ਇੱਕ ਪਾਰਟੀ ਦੇ ਢਾਂਚੇ ਦੇ ਲਈ ਪਹਿਲਾਂ ਮੁੱਢਲੀ ਟੀਮ ਬਣਾਈ ਜਾਵੇ ਤਾਂ ਕਿ ਉਹ ਅੱਗੇ ਇੱਕ ਉਹਦਾ ਸੰਚਾਰ ਕਰ ਸਕੇ। ਚਲੋ ਸਰਕਾਰ ਬਣਨ ਦੇ 1.5 ਸਾਲ ਦੇ ਵਕਫੇ ਚ ਹੁਣ ਇਹ 1.25 ਸਾਲ ਟੱਪਣ ਤੋਂ ਬਾਅਦ ਇਹ ਰੂਪ ਸਾਹਮਣੇ ਆਇਆ ਕਿ ਭਾਈ ਮੁੱਖ ਧਿਰ ਦੇ ਵਿੱਚ 6 ਅਹੁਦੇਦਾਰ ਤੇ ਯੂਥ ਦਾ ਇੱਕ ਪ੍ਰਧਾਨ ਐਲਾਨਿਆ। ਠੀਕ ਹੈ। ਸੋ ਇਸ ਲਈ ਇਹ ਪਾਰਟੀ ਪੱਧਰ ਤੇ ਕੀਤਾ ਗਿਆ ਇੱਕ ਫੇਰ ਬਦਲ ਕਹਿ ਲਈਏ, ਇੱਕ ਨਵੀਂ ਰੂਪਰੇਖਾ ਕਹਿ ਲਈਏ, ਇੱਕ ਪੁੱਟੀ ਗਈ ਡਿੰਗ ਹੈ ਜਿਹਦੇ ਵਿੱਚ ਬਕਾਇਦਾ ਤੌਰ ਤੇ ਇੱਕ ਤਜਰਬੇਕਾਰ ਵਿਅਕਤੀ ਨੂੰ, ਸੂਝਵਾਨ ਵਿਅਕਤੀ ਨੂੰ, ਸਿਆਣੇ ਤੇ ਜਿਹਦੇ ਪਰ ਪੰਜਾਬ ਉਮੀਦ ਕਰਦਾ, ਖਾਸ ਕਰ ਪਾਰਟੀ ਜੀ ਤੋਂ ਖਾਸੀਆਂ ਆਸਾਂ ਰੱਖਦੀ ਹੈ, ਉਹ ਪ੍ਰਿੰਸੀਪਲ ਬੁੱਧਰਾਮ ਹੋਰਾਂ ਨੂੰ ਬਕਾਇਦਾ ਤੌਰ ਤੇ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਇਹਦਾ ਮਤਲਬ ਅਜੇ ਪ੍ਰਧਾਨ ਭਗਵੰਤ ਮਾਨ ਬਣੇ ਰਹਿਣਗੇ। ਇਹ ਤੋਂ ਇਹ ਸਪਸ਼ਟ ਹੈ ਇਹਦਾ ਮਤਲਬ ਕਿ ਉਹਨਾਂ ਦੀ ਪ੍ਰਧਾਨਗੀ ਤੋਂ ਅਸਤੀਫਾ ਲੈਣ ਦੀ ਲੋੜ ਨਹੀਂ, ਤੁਸੀਂ ਕਾਰਜਕਾਰੀ ਪ੍ਰਧਾਨ ਨਾਲ ਲਾਤਾ। ਸੋ ਇਸ ਲਈ ਕਾਰਜਕਾਰੀ ਪ੍ਰਧਾਨ ਵਜੋਂ ਪ੍ਰਿੰਸੀਪਲ ਬੁੱਧਰਾਮ। ਇਹਦੇ ਤਾਂ ਮਤਲਬ ਇਹ ਹੈ ਕਿ ਪ੍ਰਿੰਸੀਪਲ ਬੁੱਧਰਾਮ ਨੂੰ ਪ੍ਰਧਾਨ ਬਣਨ ਦਾ ਮਤਲਬ ਕਿ ਹੁਣ ਭਾਈ ਐਮਐਲਏ ਹੋਣ ਦੇ ਨਾਲ ਨਾਲ ਤੁਸੀਂ ਹੁਣ ਮੰਤਰੀਸ਼ਿਪ ਨਾ ਮੰਗਿਓ ਜੀ। ਮੰਤਰੀ ਵਾਲਾ ਭੁੱਜੋ, ਜਿਹੜਾ ਕਿ ਮੁੱਖ ਦਾਅਵਾ ਮੰਨਿਆ ਜਾਂਦਾ ਸੀ ਪ੍ਰਿੰਸੀਪਲ ਬੁੱਧਰਾਮ ਦਾ ਪਹਿਲੀ ਵਾਰ ਤੋਂ ਹੀ ਭਗਵੰਤ ਮਾਨ ਦੇ ਸਹੁੰ ਚੁੱਕਣ ਦੇ ਨਾਲ ਹੀ ਮੰਨਿਆ ਜਾਂਦਾ ਕਿ ਉਸ ਕੈਬਨਿਟ 'ਚ ਤਾਂ ਪੱਕਾ ਹੀ ਹੋਊਗਾ। ਦੂਜੀ ਵਾਰ ਹੋਇਆ ਫਿਰ ਬਦਲ ਕੇ ਹੁਣ ਤਾਂ ਪੱਕਾ ਹੀ ਹੋਊਗਾ, ਤੀਜੀ ਵਾਰ ਹੋਇਆ ਹੁਣ ਤਾਂ ਹੋ ਜਾਊਗਾ, ਚੌਥੀ ਵਾਰ ਹੋਇਆ ਸ਼ਾਇਦ ਇਸ ਵਾਰ ਪ੍ਰਿੰਸੀਪਲ ਬੁੱਧਰਾਮ ਪੱਕੇ ਬਣਨਗੇ, 4 ਵਾਰ ਨਹੀਂ ਬਣੇ ਤੇ ਪਰ ਹੁਣ ਚਲੋ ਪ੍ਰਧਾਨ ਬਣਾ ਕੇ ਉਹਨਾਂ ਨੂੰ ਚੁੱਪ ਕਰਾ ਲਿਆ ਜਾਂ ਸੱਚਮੁੱਚ ਇਸ ਦੀ ਕਮਾਂਡ ਸੌਂਪ ਦਿੱਤੀ ਹੈ। ਇਹ ਵੀ ਇੱਕ ਪਹਿਲੂ ਹੈ। ਤੇ ਉਹਨਾਂ ਦੇ ਨਾਲ ਉਹਨਾਂ ਦੇ 5 ਅਹੁਦੇਦਾਰ ਹੋਰ ਲਾਏ ਨੇ, ਜਿਨ੍ਹਾਂ ਚੋਂ 4 ਉਹਨਾਂ ਨੇ ਮੀਤ ਪ੍ਰਧਾਨ ਲਾਏ ਨੇ, ਇੱਕ ਉਹਨਾਂ ਜਨਰਲ ਸੈਕਟਰੀ ਲਾਇਆ। ਚਾਰੋਂ ਦੇ ਚਾਰੋਂ ਮੀਤ ਪ੍ਰਧਾਨ ਵੀ ਐਮਐਲਏ ਨੇ। ਠੀਕ ਹੈ ਜੀ। ਤੇ ਇੱਕ ਜਿਹੜਾ ਸੈਕਟਰੀ ਹੈ ਸਿਰਫ ਉਹ ਹੈ ਜਨਰਲ ਸੈਕਟਰੀ ਜਿਹੜੇ ਕਿ ਚੋਣ ਲੜੇ ਸੀ ਪਰ ਐਮਐਲਏ ਨਹੀਂ ਬਣ ਸਕੇ, ਇਸ ਲਈ ਜਨਰਲ ਸੈਕਟਰੀ ਬਣਾਇਆ। ਤੇ ਇੱਕ ਇਹਨੂੰ ਯੂਥ ਦਾ ਪ੍ਰਧਾਨ ਐਲਾਨਿਆ, 7ਵਾਂ ਇੱਕ ਅਹੁਦੇਦਾਰ ਹੋਰ ਉਹ ਯੂਥ ਦਾ ਪ੍ਰਧਾਨ, ਉਹ ਵੀ ਐਮਐਲਏ ਆ। ਸੋ ਇਸ ਲਈ ਇੱਕ ਪਹਿਲੂ ਤਾਂ ਇਹ ਹੈ ਜੀ ਇਸ ਖਬਰ ਦਾ ਕਿ ਬਕਾਇਦਾ ਤੌਰ ਤੇ ਐਲਾਨ ਹੋ ਗਿਆ ਸੰਗਠਨ ਦਾ ਜੀ। ਉਹਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਹੋਰਾਂ ਨੂੰ ਪ੍ਰਧਾਨ ਹੈ ਨਾ, ਜਸਵੀਰ ਸਿੰਘ ਰਾਜਾ ਗਿੱਲ ਹੋਰੀ ਮੀਤ ਪ੍ਰਧਾਨ ਹੈ ਨਾ, ਜਗਦੀਪ ਸਿੰਘ ਕਾਕਾ ਬਰਾੜ ਮੀਤ ਪ੍ਰਧਾਨ ਹੈ, ਤਰਨਪ੍ਰੀਤ ਸਿੰਘ ਸੌਂਦ ਮੀਤ ਪ੍ਰਧਾਨ, ਇਸੇ ਤਰ੍ਹਾਂ ਅਮਨ ਸ਼ੇਰ ਸਿੰਘ ਕਲਸੀ ਮੀਤ ਪ੍ਰਧਾਨ ਹੈ ਨਾ, ਤੇ ਇਸ ਤੋਂ ਬਾਅਦ ਜਗਰੂਪ ਸਿੰਘ ਸੇਖਵਾਂ ਸਕੱਤਰ, ਜਨਰਲ ਸਕੱਤਰ। ਸੋ ਇਹ ਤਾਂ ਹੈਗੇ ਜਿਹੜੇ ਮੁੱਖ ਅਹੁਦੇਦਾਰ ਐਲਾਨੇ ਗਏ ਨੇ ਪ੍ਰਿੰਸੀਪਲ ਬੁੱਧਰਾਮ ਦੇ ਨਾਲ। ਉਸ ਤੋਂ ਬਾਅਦ ਦਵਿੰਦਰਜੀਤ ਸਿੰਘ ਲਾਡੀ ਢੋਸ ਜਿਨ੍ਹਾਂ ਨੂੰ ਯੂਥ ਦਾ ਪ੍ਰਧਾਨ ਐਲਾਨਿਆ ਗਿਆ। ਸੋ ਇੱਕ ਖਬਰ ਤਾਂ ਇਹ ਹੈ। ਹੁਣ ਦੂਜੀ ਖਬਰ ਇਹਦੇ ਵਿੱਚ ਇਹ ਹੈ ਕਿ ਐਮਐਲਏ ਨੂੰ ਕਿਉਂ, ਤੁਸੀਂ ਕਹਿੰਦੇ ਵਰਕਰਾਂ ਨੂੰ ਪੁੱਛਿਆ ਹੀ ਨਹੀਂ। ਮੈਂ ਕਹਿੰਦਾ ਜੇ ਵਰਕਰਾਂ ਨੂੰ ਪੁੱਛਿਆ ਵੀ ਹੈ ਤਾਂ ਵਰਕਰ ਹੈ ਕਿੱਥੇ? ਚੰਗਾ ਹੁੰਦਾ ਇਹ ਅਹੁਦੇ ਉਹਨਾਂ ਨੂੰ ਸੌਂਪੇ ਜਾਂਦੇ ਜਿਨ੍ਹਾਂ ਨੇ ਐਮਐਲਏ ਦੀ ਚੋਣ ਨਹੀਂ ਲੜੀ। ਐਮਐਲਏ ਬਣੇ ਹੀ ਨਹੀਂ, ਜਿਹੜੇ ਐਮਐਲਏ ਲੜ ਵੀ ਲਏ ਉਹ ਮੁਰਲੀ ਕਤਾਰ 'ਚ ਨੇ ਜੀ। ਜਿਨ੍ਹਾਂ ਨੇ ਉਹਨਾਂ ਦੀ ਚੋਣ ਲੜਾਉਣ ਦੇ ਵਿੱਚ ਯੋਗਦਾਨ ਕੀਤਾ, ਜਿਨ੍ਹਾਂ ਨੇ ਉਹਨੂੰ ਜਿਤਾਉਣ 'ਚ ਯੋਗਦਾਨ ਕੀਤਾ, ਜਿਨ੍ਹਾਂ ਨੂੰ ਪਤਾ ਕਿ ਅਸੀਂ ਐਮਐਲਏ ਨਹੀਂ ਬਣਨਾ ਤਾਂ ਵੀ ਉਹਨਾਂ ਨੇ ਕੰਮ ਕੀਤੇ। ਇੱਥੇ ਤੱਕ ਕਈ ਚੇਅਰਮੈਨੀਆਂ ਵੀ ਤੁਸੀਂ ਐਮਐਲਏ ਨੂੰ ਬਣਤੀਆਂ। ਤੇ ਹੁਣ ਤੁਸੀਂ ਆਹ ਪਾਰਟੀ ਦੇ ਵਿੱਚ ਵੀ ਮਤਲਬ ਤੁਸੀਂ 7 ਅਹੁਦੇਦਾਰ ਐਲਾਨੇ, ਜਿਹਦੇ ਵਿੱਚੋਂ ਸੰਗਠਨ ਦੇ ਵਿੱਚ ਪ੍ਰਧਾਨ, 4 ਮੀਤ ਪ੍ਰਧਾਨ, 1 ਜਨਰਲ ਸੈਕਟਰੀ, 6 ਦੇ ਵਿੱਚੋਂ 5 ਐਮਐਲਏ ਨੇ ਜੀ। ਤੇ ਯੂਥ ਦਾ ਪ੍ਰਧਾਨ ਉਹ ਵੀ ਐਮਐਲਏ ਹੈ। ਤੇ ਫਿਰ ਵਰਕਰ ਕਿੱਥੇ ਹੈ? ਵਰਕਰ ਦਾ ਕੀ ਕਸੂਰ ਹੈ ਕਿ ਉਹਦਾ ਕੰਮ ਸਿਰਫ ਝਾੜੂ ਲੈ ਕੇ ਚੌਂਕ 'ਚ ਖੜਨਾ, ਉਹਦਾ ਕੰਮ ਸਿਰਫ ਤੁਹਾਡੇ ਪੋਸਟਰ ਬਣਾਉਣਾ, ਪੋਸਟਰ ਲਾਉਣਾ, ਚਿਪਕਾਉਣਾ, ਤੁਹਾਡੇ ਚੱਕਰ 'ਚ ਪਿੰਡਾਂ 'ਚ ਲੜਾਈਆਂ ਕਰਨੀਆਂ, ਆਪਣੇ ਗਲ ਕਲੇਸ਼ ਪਾਉਣਾ ਹੀ ਆ ਤੇ ਉਹਦੇ ਬਣਨ ਤੁਹਾਨੂੰ ਐਮਐਲਏ। ਜਾਂ ਤੁਹਾਨੂੰ ਇਹ ਲੱਗਦਾ ਕਿ ਕੋਈ ਨਜ਼ਰ ਰੱਖ ਰਿਹਾ ਸਾਡੇ ਐਮਐਲਏ ਤੇ? ਪਿਛਲੇ ਦਿਨੀ 10 ਐਮਐਲਏ ਲੁਧਿਆਣੇ 'ਚ ਇਕੱਠੇ ਹੋ ਗਏ ਸੀ, ਇੱਕ ਦਿਨ 6 ਐਮਐਲਏ ਚੰਡੀਗੜ੍ਹ 'ਚ ਗੁਪਤ ਮੀਟਿੰਗ ਕਰ ਰਹੇ ਸੀ। ਕੀ ਇਹ ਡਰ ਲੱਗਦਾ ਕਿ ਹਾਂ ਇਹਨਾਂ ਦੇ ਕੋਈ ਬਾਜ਼ ਨਾ ਪੈ ਜਾਵੇ, ਇਸ ਲਈ ਐਮਐਲਏ ਨੂੰ ਐਡਜਸਟ ਕਰ ਲਓ? ਇਹ ਤਾਂ ਅਜੇ ਦੂਜੀ ਧਿਰ ਕਹਿੰਦੀ ਅਸੀਂ ਤਾਂ ਅਜੇ ਖਰੀਦਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਪਹਿਲੇ ਡਰੀ ਜਾਂਦੇ ਨੇ। ਇਹਦਾ ਮਤਲਬ ਅਜੇ ਵੀ ਕੋਈ ਖਤਰਾ ਹੈਗਾ ਜੀ। 92 ਐਮਐਲਏ ਹੁੰਦਿਆਂ ਵੀ ਸਰਕਾਰ ਨੂੰ ਇਹ ਖਤਰਾ ਕਿ ਅਸੀਂ ਘੱਟ ਗਿਣਤੀ 'ਚ ਨਾ ਜਾਈਏ ਕਿਤੇ ਜੀ। ਪ੍ਰਿੰਸੀਪਲ ਬੁੱਧਰਾਮ ਪ੍ਰਧਾਨ ਬਣਾਏ ਨੇ ਜੀ ਬੁਢਲਾਡਾ ਤੋਂ ਐਮਐਲਏ ਨੇ, ਠੀਕ ਹੈ ਨਾ। ਜਸਵੀਰ ਸਿੰਘ ਰਾਜਾ ਗਿੱਲ ਮਤਲਬ ਕਿ ਉਪ ਪ੍ਰਧਾਨ, ਮੀਤ ਪ੍ਰਧਾਨ ਬਣਾਏ ਨੇ ਜੀ ਉੜਮੁੜ ਤੋਂ ਐਮਐਲਏ ਨੇ, ਠੀਕ ਹੈ ਨਾ। ਜਗਦੀਪ ਸਿੰਘ ਕਾਕਾ ਬਰਾੜ ਮੀਤ ਪ੍ਰਧਾਨ ਨੇ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਐਮਐਲਏ ਨੇ, ਹੈ ਨਾ।
ਮੀਤ ਪ੍ਰਧਾਨ ਲਾਇਆ ਅਮਨ ਸ਼ੇਰ ਸਿੰਘ ਕਲਸੀ ਨੂੰ, ਹੈ ਨਾ ਜੀ, ਬਟਾਲਾ ਤੋਂ ਐਮਐਲਏ ਨੇ, ਹੈ ਨਾ। ਤੇ ਤਰਨਪ੍ਰੀਤ ਸਿੰਘ ਸੌਂਦ ਨੂੰ ਮੀਤ ਪ੍ਰਧਾਨ ਬਣਾਇਆ ਜੀ, ਇਹ ਖੰਨੇ ਤੋਂ ਐਮਐਲਏ ਨੇ, ਹੈ ਨਾ। ਤੇ ਜਗਰੂਪ ਸਿੰਘ ਸੇਖਵਾਂ, ਸੇਵਾ ਸਿੰਘ ਸੇਖਵਾਂ ਦੇ ਮੁੰਡੇ ਨੇ, ਹਾਰ ਗਏ ਚੋਣ ਪਰ ਜਨਰਲ ਸਕੱਤਰ ਬਣ ਗਏ, ਚਲੋ ਠੀਕ ਹੈ, ਇਹ ਇੱਕ ਬੰਦਾ ਹੈ, ਪਰ ਇਹ ਵੀ ਚੋਣ ਤਾਂ ਲੜਿਆ ਨਾ ਐਮਐਲਏ ਦੀ, ਬਾਕੀ ਸਾਰੇ ਐਮਐਲਏ ਨੇ ਇਹਨਾਂ ਨਾਲ। ਤੇ ਦਵਿੰਦਰਜੀਤ ਸਿੰਘ ਲਾਡੀ ਢੋਸ ਜੀ ਨੂੰ ਯੂਥ ਦਾ ਪ੍ਰਧਾਨ ਬਣਾਇਆ, ਉਹ ਵੀ ਐਮਐਲਏ ਨੇ ਜੀ। ਹੁਣ ਦੱਸੋ ਤੁਸੀਂ, ਜੇ ਐਮਐਲਏ ਨੂੰ ਇਹ ਦੇਣੀਆਂ ਸਾਰੀਆਂ ਸੀਟਾਂ ਜੀ, ਤਾਂ ਫਿਰ ਇਹਨਾਂ ਦਾ ਵਰਕਰ ਕਿੱਥੇ ਵਾਰੀ ਆਊਗੀ। ਸੋ ਦੂਜਾ ਪਹਿਲੂ ਇਸ ਖਬਰ ਦਾ। ਹੁਣ ਤੀਜਾ ਪਹਿਲੂ ਇਹਦੇ ਵਿੱਚ ਇਹ ਹੈ ਕਿ 2 ਚਿੱਠੀਆਂ ਜਾਰੀ ਹੋਈਆਂ, ਠੀਕ ਹੈ, ਸ਼ਾਇਦ ਤੁਹਾਡੇ ਵੀ ਨਜ਼ਰ ਆਈਆਂ ਹੁਣ ਉਹ ਚਿੱਠੀਆਂ। ਬਕਾਇਦਾ ਪਾਰਟੀ ਦਾ ਚਿੰਨ੍ਹ ਲੱਗਿਆ, ਪਾਰਟੀ ਦਾ ਨਾਂ ਲਿਖਿਆ, ਉਹਦੇ ਪਰ ਅਹੁਦਾ ਲਿਖਿਆ, ਥੱਲੇ ਦਸਤਖਤ ਨੇ। ਪਰ ਇਹ ਚਿੱਠੀਆਂ ਦੇ 2 ਰੂਪ ਕਿਉਂ ਨੇ ਜੀ? ਪਹਿਲੀ ਚਿੱਠੀ ਸਿਰਫ ਪ੍ਰਿੰਸੀਪਲ ਬੁੱਧ ਰਾਮ ਦੇ ਨਾਂ ਤੇ ਜਾਰੀ ਹੁੰਦੀ ਹੈ ਕਿ ਪ੍ਰਿੰਸੀਪਲ ਬੁੱਧ ਰਾਮ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਹੈ। ਉੱਪਰ ਲੋਗੋ ਵੀ ਹੈਗਾ, ਪਾਰਟੀ ਦਾ ਚੋਣ ਨਿਸ਼ਾਨ ਝੰਡਾ ਵੀ ਲੱਗਿਆ ਹੈ, ਅੰਗਰੇਜ਼ੀ ਚ ਸਾਰਾ ਕੁਝ ਲਿਖਿਆ ਹੈ, ਤੇ ਥੱਲੇ ਮਤਲਬ ਕਿ ਉਹਦੇ ਬਾਅਦ ਤਰੀਕ ਦੇ ਸਾਹਮਣੇ ਸੰਦੀਪ ਪਾਠਕ ਮੈਂਬਰ ਪਾਰਲੀਮੈਂਟ, ਜਿਵੇਂ ਉਹਨਾਂ ਦੇ ਲੈਟਰ ਪੈਡ ਦੇ ਉੱਤੇ ਹੁਕਮ ਜਾਰੀ ਹੋਇਆ ਹੋਵੇ। ਪਾਰਟੀ ਦੇ ਜੋ ਨੈਸ਼ਨਲ ਅਹੁਦੇਦਾਰ ਨੇ ਜੀ, ਆ ਨੇ ਜੀ, ਉਹਨਾਂ ਦੇ ਹੁਕਮਾਂ ਦੇ ਥੱਲੇ ਪ੍ਰਿੰਸੀਪਲ ਬੁੱਧ ਰਾਮ ਦੀ 2 ਲਾਈਨਾਂ ਲਿਖ ਕੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਐਲਾਨ ਹੁੰਦਾ ਹੈ, ਤੇ ਥੱਲੇ ਬਕਾਇਦਾ ਸੰਦੀਪ ਪਾਠਕ ਦੇ ਦਸਤਖਤ ਨੇ, ਠੀਕ ਹੈ। ਹੁਣ ਇਹ ਚਿੱਠੀ ਹੈਗੀ ਹੈ ਜਿਹੜੀ ਲੈਟਰ ਪੈਡ ਲੱਗ ਰਹੀ ਹੈ ਸੰਦੀਪ ਪਾਠਕ ਦਾ, ਕਿਉਂਕਿ ਉੱਥੇ ਪਾਰਟੀ ਦਾ ਕੋਈ ਰੈਫਰੈਂਸ ਨੰਬਰ ਨਹੀਂ, ਕੋਈ ਰਜਿਸਟਰਡ ਨੰਬਰ ਨਹੀਂ, ਕੋਈ ਉਹਨੂੰ ਮਤਲਬ ਕਿ ਉਹ ਨੰਬਰ ਲਾ ਕੇ ਉਹਨੂੰ ਕਰਕੇ ਨਹੀਂ ਜਾਰੀ ਕੀਤਾ ਗਿਆ, ਤੇ ਥੱਲੇ ਦਸਤਖਤ ਸਿਰਫ ਸੰਦੀਪ ਪਾਠਕ ਨੇ, ਤੇ ਉੱਪਰ ਲਿਖਿਆ ਵਾ ਸੰਦੀਪ ਪਾਠਕ MP। ਤੇ ਦੂਜੀ ਚਿੱਠੀ ਜਿਹਦੇ ਵਿੱਚ 4 ਮੀਤ ਪ੍ਰਧਾਨ ਨੇ, 1 ਜਨਰਲ ਸਕੱਤਰ ਤੇ 1 ਯੂਥ ਦਾ ਪ੍ਰਧਾਨ, ਉਹਨਾਂ 6 ਜਣਿਆਂ ਦੀ ਐਲਾਨੀ ਗਈ। ਉਹਦੇ ਵਿੱਚ ਪ੍ਰਵੀਨ ਜੀ ਬਕਾਇਦਾ ਤੌਰ ਦੇ ਉੱਪਰ ਰੈਫਰੈਂਸ ਨੰਬਰ ਹੈ, ਠੀਕ ਹੈ। ਉੱਥੇ ਜਿੱਥੇ MP ਲਿਖਿਆ ਹੋਇਆ ਸੀ ਸੰਦੀਪ ਪਾਠਕ, ਉਹਦੀ ਥਾਂ ਤੇ ਰੈਫਰੈਂਸ ਨੰਬਰ ਲੱਗਿਆ ਹੋਇਆ, ਤੇ ਥੱਲੇ ਜਾ ਕੇ ਦਸਤਖਤ ਸੰਦੀਪ ਪਾਠਕ ਦੇ ਵੀ ਨੇ, ਭਗਵੰਤ ਮਾਨ ਦੇ ਵੀ ਨੇ, ਉੱਥੇ 2 ਦਸਤਖਤ ਨੇ ਜੀ। ਕੀ ਪ੍ਰਿੰਸੀਪਲ ਬੁੱਧ ਰਾਮ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਲਈ ਵੀ ਸਹਿਮਤ ਨਹੀਂ ਹੈਗੇ? ਦਾ ਮਤਲਬ ਭਗਵੰਤ ਮਾਨ ਕੇ ਦਸਤਖਤ ਨਹੀਂ ਹੋਏ, ਤੇ ਉਸ ਚਿੱਠੀ ਦੇ ਰੈਫਰੈਂਸ ਨੰਬਰ ਨਹੀਂਗਾ ਜੀ, ਸੰਦੀਪ ਪਾਠਕ ਦੇ ਦਸਤਖਤ ਥੱਲੇ, ਉਹਦੇ ਨਾਂ ਥੱਲੇ ਜਾਰੀ ਹੋਈ। ਕਿਉਂ ਨਹੀਂ ਉਹ ਬਕਾਇਦਾ ਤੌਰ ਦੇ ਉੱਤੇ ਦੋਵਾਂ ਦੇ ਨਾਂ ਤੇ ਦਸਤਖਤ? ਜੇ ਉਹ ਚਿੱਠੀ 5-6 ਜਣਿਆਂ ਦੀ ਇਕੱਠੀ ਆ ਸਕਦੀ ਇੱਕੋ ਤਰੀਕ ਨੂੰ ਇੱਕੋ ਸਮੇਂ, ਤਾਂ ਉਹਦੇ ਵਿੱਚ ਵੀ ਸਭ ਤੋਂ ਉੱਪਰ ਬੁੱਧ ਰਾਮ ਦਾ ਨਾਂ ਲਿਖ ਕੇ ਕਿਉਂ ਨਹੀਂ ਇਕੱਠੀ ਇੱਕੋ ਜਾਰੀ ਕਰਤੀ? ਤੇ ਇੱਕ ਦੇ ਵਿੱਚ ਦਸਤਖਤ ਹੋਣਾ ਮਤਲਬ ਇਹਨਾਂ 6 ਅਹੁਦੇਦਾਰਾਂ ਨੂੰ ਤਾਂ ਮੈਂ ਸਹਿਮਤ ਹਾਂ, ਮੈਂ ਤਾਂ ਦਸਤਖਤ ਕਰ ਰਿਹਾ, ਬੁੱਧ ਰਾਮ ਵਾਲੇ 'ਚ ਮੈਂ ਸਹਿਮਤ ਨਹੀਂ, ਇਸ ਲਈ। ਦੂਜਾ, ਇਹ ਤੋਂ ਇਹ ਸਪਸ਼ਟ ਹੋ ਗਿਆ ਕਿ ਚਿੱਠੀ ਤਾਂ ਦਿੱਲੀ ਤੋਂ ਹੀ ਆਈ ਆ ਭਾਈ, ਚਾਹੇ ਪਹਿਲੀ ਆ ਚਾਹੇ ਦੂਜੀ ਆ, ਭਗਵੰਤ ਮਾਨ ਜੀ ਦਾ ਦਸਤਖਤ ਨੇ। ਪਰ ਇਹਦੇ ਵਿੱਚ ਚੌਥਾ ਪਹਿਲੂ ਹੋਰ ਹੈ ਇੱਕ ਪ੍ਰਵੀਨ ਜੀ, ਉਹ ਹੈ ਜੀ ਕਿੱਥੇ ਗਈ ਮਾਂ ਬੋਲੀ ਪੰਜਾਬੀ? ਬਿਲਕੁਲ ਸਹੀ, ਬਿਲਕੁਲ। ਸਰਕਾਰੀ ਫੈਸਲਾ ਹੁੰਦਾ ਹੈ ਪਿਛਲੇ ਦਿਨਾਂ ਦੇ ਵਿੱਚ, 4 ਦਿਨ ਪਹਿਲਾਂ ਕੈਬਨਿਟ ਦੇ ਵਿਸਤਾਰ ਦਾ, ਹਾਂਜੀ, ਸਰਕਾਰੀ ਫੈਸਲਾ ਵੀ ਅੰਗਰੇਜ਼ੀ ਚ ਆਉਂਦਾ ਹੈ, ਤੇ ਉਹਦੇ ਪਰ ਦਸਤਖਤ ਨੇ ਮੁੱਖ ਮੰਤਰੀ ਸਾਹਿਬ ਦੇ। ਪਾਰਟੀ ਦਾ ਹੁਣੇ ਫੈਸਲਾ ਚੰਦ ਦਿਨਾਂ ਬਾਅਦ ਅਹੁਦੇਦਾਰਾਂ ਦੀ ਵੰਡ ਦਾ ਆਉਂਦਾ ਹੈ, 2 ਚਿੱਠੀਆਂ ਇੱਕੋ ਦਿਨ, ਇੱਕੋ ਤਰੀਕ, ਇੱਕੋ ਸਮੇਂ ਆਉਂਦੀਆਂ, ਤੇ ਉਹ 2 ਚਿੱਠੀਆਂ ਅੰਗਰੇਜ਼ੀ ਚ ਆਉਂਦੀਆਂ, ਜਿਨ੍ਹਾਂ ਚੋਂ ਇੱਕ ਦੇ ਉੱਤੇ ਮੌਜੂਦਾ ਦੌਰ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖਤ ਨੇ, ਤੇ ਦੂਜੀ ਅਗਰ ਕਹਿ ਲਓ ਕਿ ਦਿੱਲੀ ਤੋਂ ਆਈ ਸੰਦੀਪ ਪਾਠਕ ਦੀ, ਪਰ ਦੂਜੀ ਤਾਂ ਤੁਸੀਂ ਕਿਤੇ ਨੇ ਇੱਕ ਦੇ ਦਸਤਖਤ ਜੀ, ਤੇ ਤੁਸੀਂ ਦਸਤਖਤ ਕਰਨ ਲੱਗਿਆ ਕਿਉਂ ਨਹੀਂ ਕਿਹਾ ਕਿ ਭਾਈ ਬਸ ਕਰੋ? ਮੈਂ ਤਾਂ ਲੋਕਾਂ ਨੂੰ ਕਿਹਾ ਹੋਇਆ ਕਿ ਸਰਕਾਰੀ ਕੰਮ ਪੰਜਾਬੀ ਚ ਹੋਊਗਾ, ਸਾਡੀ ਪਾਰਟੀ ਪੰਜਾਬੀ ਚ ਕੰਮ ਕਰੂਗੀ, ਸਰਕਾਰੀ ਚਿੱਠੀਆਂ ਵੀ ਮੇਰੇ ਤੋਂ ਅੰਗਰੇਜ਼ੀ ਜਾਰੀ ਕਰਾਈ ਜਾਂਦੇ ਹੋ ਮੰਤਰੀਆਂ ਦੇ, ਹੈ ਨਾ, ਤੇ ਆਹ ਪਾਰਟੀ ਦੀਆਂ ਚਿੱਠੀਆਂ ਵੀ ਮੇਰੇ ਤੋਂ ਦਸਤਖਤ ਤੁਸੀਂ ਅੰਗਰੇਜ਼ੀ ਕਰਾਈ ਜਾਂਦੇ ਹੋ, ਮੈਂ ਨਹੀਂ ਕਰਦਾ, ਪੰਜਾਬੀ ਚ ਲਿਖ ਲਿਆਓ ਜੀ। ਉਹ ਬੜੇ ਭੱਤੇ ਫੰਡ ਮਿਲਦੇ ਨੇ, ਜੇ ਟੀਮ ਕੋਲ ਨਹੀਂ ਹੈਗਾ ਬੰਦਾ ਪੰਜਾਬੀ ਵਾਲਾ ਤਾਂ ਪੰਜਾਬ ਤੋਂ ਲਿਜਾ ਕੇ ਰੱਖ ਲਓ। ਦਿੱਲੀ ਵਾਲੇ ਕਿੰਨੇ ਲਿਆ ਕੇ ਪੰਜਾਬ ਚ ਐਡਜਸਟ ਕੀਤੇ ਨੇ, ਇੱਕ ਪੰਜਾਬ ਵਾਲੇ ਨੂੰ ਦਿੱਲੀ ਐਡਜਸਟ ਕਰ ਲਓ ਜੀ। ਬਿਲਕੁਲ, ਜੇ ਉੱਥੋਂ ਹੀ ਚਿੱਠੀਆਂ ਭੇਜਣੀਆਂ, ਨਹੀਂ ਫਿਰ ਜੇ ਇੱਥੋਂ ਹੀ ਮੋਹਰ ਲਵਾਉਣੀ ਤਾਂ ਉੱਥੋਂ ਭੇਜ ਦਿਆ ਕਰੋ, ਇੱਥੋਂ ਅਨੁਵਾਦ ਹੋ ਕੇ ਚੱਲ ਜਾ ਕਰੂਗੀ ਜੀ। ਤੁਹਾਡੇ ਪ੍ਰੈਸ ਨੋਟ ਵੀ ਤਾਂ ਅਨੁਵਾਦ ਕਰ ਕਰਕੇ ਭੇਜਦੇ ਨੇ ਸਰਕਾਰੀ ਅਧਿਕਾਰੀ ਜੀ ਜੀ। ਸੋ ਇਸ ਲਈ ਜਿਹੜੇ ਕਹਿੰਦੇ ਨੇ ਆ ਪੰਜਾਬ 'ਚ ਬੋਰਡ ਪੰਜਾਬੀ 'ਚ ਲੱਗ ਗਏ, ਆ ਤਖਤੀਆਂ ਪੰਜਾਬੀ 'ਚ ਲੱਗ ਗਈਆਂ, ਸਰਕਾਰੀ ਦਫ਼ਤਰਾਂ 'ਚ ਕੰਮ ਪੰਜਾਬੀ 'ਚ ਹੋਣ ਲੱਗ ਗਿਆ, ਆ ਉਹਨਾਂ ਦਾ ਹਸ਼ਰ ਹੈ। ਚੰਦ ਦਿਨਾਂ 'ਚ 2 ਚਿੱਠੀਆਂ, 2 ਹੁਕਮ, ਇੱਕ ਪਾਰਟੀ ਦਾ ਤੇ ਇੱਕ ਸਰਕਾਰ ਦਾ, ਇੱਕੋ ਪਾਰਟੀ ਦੀ ਸਰਕਾਰ ਹੈ, ਉਸੇ ਪਾਰਟੀ ਦੇ ਅਹੁਦੇਦਾਰ ਨੇ, ਉਸੇ ਪਾਰਟੀ ਦੇ ਸਰਕਾਰ 'ਚ ਮੁੱਖ ਮੰਤਰੀ ਨੇ ਤੇ ਮੰਤਰੀ ਨੇ, ਤੇ ਚਿੱਠੀਆਂ ਅੰਗਰੇਜ਼ੀ 'ਚ ਆਉਂਦੀਆਂ ਨੇ। ਆਹ ਮਾਂ ਬੋਲੀ ਨਾ ਮੋਹ ਇਹਨਾਂ ਨੂੰ ਜੀ।